शहर कसूर है दूर मेरे ਲਈ ਸਾੜ ਦਿੱਤਾ ਅਸੀਂ ਕੋਠੀਆਂ ਦੇ ਚੜ੍ਹ ਕੇ ਐਸੇ ਬੈਠੇ ਵੇਖਣ ਗਏ ਆ ਨਕੋਦਰ ਓਏ ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਜਾਂ ਉਧਰ ਵੀ ਸਾਨੂੰ ਰੱਬ ਨੇ ਹਿਫਾਜ਼ਤਾਂ ਰੱਖੀ ਉਹਨੇ ਕਿਹਾ ਬਾਪੂ ਗੱਲ ਸੁਣ ਪਹਿਲੋਂ ਆਪ ਮਰਾਂਗੇ ਜੀਂਦਿਆਂ ਨੂੰ ਕਹਿੰਦੇ ਕਿ ਸਾਨੂੰ ਮਾਰ ਕੇ ਲੈ ਜਾਂਦੇ ਉਹਨੇ ਕਿਹਾ ਮੈਂ ਰਾਜੀ ਤੁਹਾਡੇ ਤਾਂ ਜੇ ਤੁਸੀਂ ਪਹਿਲੋਂ ਮਰ ਜਾਓ ਮਗਰ ਇਹਨਾਂ ਨੂੰ ਲੈ ਜਾਓ ਕੀਤਾ ਗੌਰ ਓਏ ਹਮੀਦਿਆ ਸੋਚਿਆ ਹੀ ਕਦੀ ਕੀਤਾ ਗੌਰ ਓਏ ਹਮੀਦਿਆ ਸਾਡੇ ਨਾਲ ਜਿਹੜੇ ਮੁਸਲਮਾਨ ਸੀ ਉਹਨਾਂ ਦੇ ਘਰੋਂ ਖਾਂਦੇ ਹੁੰਦੇ ਸੀ ਖਾਂਦੇ ਕੋਈ ਫਰਕ ਨਹੀਂ ਸਮਝਦੇ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਮੋਹਰ ਲਾਤੀ ਉਹਨੇ ਕਿਹਾ ਪਹਿਲੋਂ ਸਾਨੂੰ ਮਾਰ ਕੇ ਲੈ ਜੂ ਜੀਂਦਿਆਂ ਨਹੀਂ ਦਿੰਦੇ ਅਸੀਂ अस्सलाम वालेकुम पंजाबी लहर की टीम जिथे वक्-वक् जगह वक्-वक् थावां ते जाके कुछ 1947 ਦੀਆਂ ਕੜੀਆਂ ਉਹ ਸਿਲਸਿਲੇ ਉਹ ਹਾਲਾਤ ਜਿਹੜੇ 1947 ਦੇ ਵਿੱਚ ਬਣੇ ਤੇ ਉਸ ਤੋਂ ਪਹਿਲਾਂ ਦੇ ਕੀ ਹਾਲਾਤ ਸਨ ਮੁਸਲਮਾਨਾਂ ਹਿੰਦੂਆਂ ਜਾਂ ਸਿੱਖਾਂ ਜਾਂ ਜਿਹੜੇ ਤਿਮਾਰ ਬਰਾਦਰੀ ਜਾਂ ਦੂਸਰੇ ਤੀਸਰੇ ਰਹਿੰਦੇ ਸੀ ਉਹਨਾਂ ਦੇ ਆਪਸ ਦੇ ਕਿਸ ਤਰ੍ਹਾਂ ਦੇ ਤਲਕਾਤ ਸਨ ਉਹਨਾਂ ਸਾਂਝਾਂ ਨੂੰ ਉਸ ਪਿਆਰ ਨੂੰ ਤੇ ਅਕਰੋਸ ਦਾ ਬਾਰਡਰ ਦੋਵਾਂ ਪਾਸੇ ਦੀ ਆਵਾਮ ਨੂੰ ਇੱਕ ਪਿਆਰ ਮੁਹੱਬਤ ਦਾ ਜਿਹੜਾ ਸੁਨੇਹਾ ਸੁਣਾ ਪਹੁੰਚਾਈਦਾ ਵਾ ਉਹਨਾਂ ਗੱਲਾਂ ਬਾਤਾਂ ਨੂੰ ਤੁਹਾਡੇ ਤੱਕ ਸ਼ੇਅਰ ਕਰੀਦਾ ਉਹਨਾਂ ਆਪ ਬੀਤੀਆਂ ਨੂੰ ਜਿਹੜੀਆਂ ਉਹਨਾਂ ਬਜ਼ੁਰਗਾਂ ਨੇ ਆਪਣੇ ਪਿੰਡਾਂ 'ਤੇ ਹੰਡਾਈਆਂ ਉਹ ਸਾਰੇ ਹਾਲਾਤ ਵੇਖੇ ਉਹਨਾਂ ਹਾਲਾਤਾਂ 'ਤੇ ਝਾਤੀ ਪਾਈ ਦੀ ਹੈ ਗੱਲਬਾਤ ਕਰੀਦੀ ਹੈ ਤੇ ਉਹਨਾਂ ਦੀ ਜ਼ੁਬਾਨੀ ਸੁਣੀ ਦੇ ਹਾਲਾਤ ਕਿ ਕੀ ਹਾਲਾਤ ਸਨ ਉਦੋਂ ਕਿਵੇਂ ਲੋਕ ਵਸਦੇ ਸਨ ਕਿਵੇਂ ਆਪਸ 'ਚ ਪਿਆਰ ਮੁਹੱਬਤ ਦੀ ਫਿਰ 47 ਦੇ ਸਮੇਂ ਕੀ ਹੋ ਗਿਆ ਕਿ ਇੱਕੋ ਵਾਰੀ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣਦੇ ਇਹ ਸਾਰੀ ਗੱਲਬਾਤ ਤੁਹਾਡੇ ਤੱਕ ਰੱਖੀ ਦੀ ਹੈ ਅੱਜ ਇਸ ਤਰ੍ਹਾਂ ਦੀ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤੇ ਗੱਲਬਾਤ ਪੁੱਛਦੇ ਹਾਂ ਬਾਬਾ ਜੀ ਨਾਲ ਉਹਨਾਂ ਦੀ ਜ਼ੁਬਾਨੀ ਕਿ ਉਹਨਾਂ ਨੇ ਕੀ ਹਾਲਾਤ ਵੇਖੇ ਤਾਂ ਉਸ ਤੋਂ ਪਾਰਟੀਸ਼ਨ ਵੰਡ ਤੋਂ ਪਹਿਲਾਂ ਦੇ ਕੀ ਹਾਲਾਤ ਹਨ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਵਰਹਿਮਤੁਲਾਹ ਵਬਰਕਾਤੁਹ ਬਾਬਾ ਜੀ ਪਹਿਲਾਂ ਤੇ ਨਾ ਤੁਸੀਂ ਆਪਣਾ ਦੱਸ ਦਿਓ ਤਾਰਫ ਕਰਾ ਦਿਓ ਥੋੜਾ ਜਿਹਾ ਨਾਂ ਕੀ ਤੁਹਾਡਾ ਮੇਰਾ ਨਾਂ ਜੀ ਮੁਹੰਮਦ ਤਫੈਲ ਮੁਹੰਮਦ ਤਫੈਲ ਹਾਂਜੀ ਤੇ ਅੱਬਾ ਜੀ ਤੁਹਾਡੇ ਦਾ ਫਕੀਰ ਮੁਹੰਮਦ ਹਾਂਜੀ ਤੇ ਬਰਾਦਰੀ ਤੁਹਾਡੀ ਗਫਾਰੀ ਬਰਾਦਰੀ ਅੱਛਾ ਇਹ ਦੱਸਿਓ ਵੀ ਹੁਣ ਆਪਾਂ ਤੁਸੀਂ ਜਿੱਥੇ ਰਹਿੰਦੇ ਜੀ ਇਸ ਇੱਥੇ ਸੱਚਕ ਪੰਜਵਾਲ ਰਹਿੰਦੇ ਜੇ ਹਾਂਜੀ ਇੱਥੇ ਰਹਿੰਦੇ ਜੀ ਅੱਛਾ ਹੈ ਵੈਸੇ ਤੁਹਾਡਾ ਅਸਲ ਪਿੰਡ ਹੈ ਜਾਂ ਹੋਰ ਕਿਤੇ ਰਹਿੰਦੇ ਤੁਸੀਂ ਇਹ ਪਹਿਲੋਂ ਸਾਡਾ ਉਹ ਪਿੰਡ ਨਰੰਗਾਬਾਦ ਪਿਛਲਾ ਪਿੰਡ ਜਿਹੜਾ ਉਹ ਸਿੱਖਾਂ ਦਾ ਇਹ ਪਿੰਡ ਬਾਦ ਕੀਤਾ ਉਹਨਾਂ ਨੇ ਨਰੰਗਾਬਾਦ ਅਤੇ ਉੱਥੋਂ ਅਸੀਂ ਕਿਸੇ ਮਜਬੂਰੀ ਨਾਲ ਅਸੀਂ ਇੱਥੇ ਆਏ ਹਾਂ ਉੱਥੇ ਨਰੰਗਾਬਾਦ ਹੈ ਤੁਹਾਡਾ ਹਾਂ ਅਸਲੀ ਪਿੰਡ ਸਾਡਾ ਨਰੰਗਾਬਾਦ ਹੀ ਆ ਉਹ ਨਰੰਗਾਬਾਦ ਹੀ ਪਿੰਡ ਸਾਡਾ ਪਿੰਡ ਸੀ ਇਹ ਵੀ ਨਰੰਗਾਬਾਦ ਇਹ ਨਰੰਗਾਬਾਦ ਜਿਹੜਾ ਸੁਧਾਰ ਦੇ ਕੋਲ ਹੈ ਸੁਧਾਰੋਂ ਅੱਗੇ ਆ ਪੈਸੇ ਦੇ ਨਾਲ ਵਾ ਪੈਸੇ ਦੇ ਨਾਲ ਲੱਗਦਾ ਚੈੱਕ ਪੋਸਟ ਜਿਹੜੀ ਜਾਂਦੀ ਗੋਈ ਨਹੀਂ ਉਹਦੇ ਖੱਬੇ ਹੱਥ ਨੂੰ ਸ਼ਰਮ ਪਿੰਡ ਸਾਡਾ ਅਸਲੀ ਉਹ ਵਾ ਸਾਡਾ ਰਕਬਾ ਉੱਥੇ ਜ਼ਮੀਨ ਸਾਡੇ ਕੋਲ ਹੈਗੀ ਆ ਠੀਕ ਹੈ ਇਹ ਨਹੀਂ ਵੀ ਜ਼ਮੀਨ ਵੀ ਜੱਟਾਂ ਕੋ ਹੁੰਦੀ ਆ ਜ਼ਮੀਨ ਜਿਹਨੂੰ ਰੱਬ ਦੇਵੇ ਹਾਂਜੀ ਰੱਬ ਦੀ ਦੇਣ ਸਾਰੀ ਹੁਣ ਮੇਰਾ ਤੇ ਭਾਣਜਾ ਉੱਥੇ ਮੈਂਬਰ ਵਾ ਪਿੰਡ 'ਚ ਹੈ ਤੇ ਇਹ ਨਰੰਗਾਬਾਦ ਦਾ ਨੰਬਰ ਕਿੰਨਾ ਨਰੰਗਾਬਾਦ ਦਾ ਨੰਬਰ 82 ਨੰਬਰ ਵਾ ਚੱਕ ਨੰਬਰ 82 ਆ ਜੀਂਬੇ ਨਰੰਗਾਬਾਦ ਹਾਂਜੀ ਠੀਕ ਚੈੱਕ ਪੋਸਟ ਜਿਹੜੀ ਨਾ ਗੋਇਰੀ ਆਂਦੀ ਉੱਥੋਂ ਸੜਕ ਮੋੜਦੀ ਆ ਪਿੰਡ ਸਾਡਾ ਉਹ ਵਾ ਅਸੀਂ ਕਿਸੇ ਮਜਬੂਰੀ ਨਾਲ ਇੱਥੇ ਆਏ ਆ ਅੱਛਾ ਇਹ ਪਿੱਛੋਂ ਹੁਣ ਜੇ ਆਪਾਂ ਤੁਹਾਨੂੰ ਪਿੱਛੇ ਲੈ ਜੀ ਇੱਥੋਂ ਚੁੱਕ ਪੁੱਟ ਕੇ ਹਾਂਜੀ ਪਿੱਛੇ ਆਪਣਾ ਕਿਹੜਾ ਸੀ ਇਹੋ ਨਰੰਗਾਬਾਦ ਤੇ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤਰਨਤਾਰਨ ਪਿੰਡ ਨਰੰਗਾਬਾਦ ਪਿੰਡ ਹੁਣ ਤੇ ਫਿਰ ਉਹ ਜ਼ਿਲ੍ਹਾ ਤਰਨਤਾਰਨ ਬਣ ਗਿਆ ਨਾ ਜ਼ਿਲ੍ਹਾ ਬਣ ਗਿਆ ਉਹ ਜ਼ਿਲ੍ਹਾ ਬਣ ਹਾਂ ਉਦੋਂ ਤਹਿਸੀਲ ਸੀ ਉਹ ਜ਼ਿਲ੍ਹਾ ਬਣ ਗਿਆ ਤਰਨਤਾਰਨ 2.5 ਮੀਲ ਅੱਗੇ ਉਸੇ ਸੜਕ ਤੇ ਸਾਡਾ ਪਿੰਡ ਪੱਕੀ ਦੇ ਉੱਤੇ ਪਿੰਡ ਸੀ ਅੱਛਾ ਵਾਹ ਵੱਡਾ ਸੀ ਪਿੰਡ ਕਿਲਾ ਸੀ ਅੱਛਾ ਆ ਲਾਹੌਰ ਵਾ ਕਿਲਾ ਦੇ ਬਰਾਬਰ ਕਿਲਾ ਸੀ ਉਹ ਕਿਲਾ ਕਿੰਨੇ ਬਣਵਾਇਆ ਸੀ ਇਹ ਸ਼ਾਹਜਹਾਨ ਨੇ ਅੱਛਾ ਉਹ ਕਿਲਾ ਸੀ ਅਸਲੀ ਕਿਲਾ ਨਕਲੀ ਕਿਲਾ ਨਹੀਂ ਸਰੋਂਗੇ ਤੋਂ ਉੱਥੇ ਜਾਂਦੀ ਸੀ ਨਿੱਕੀ ਉੱਠਦਾ ਸੀ ਤੇ ਬੜੇ ਜ਼ੋਰ ਨਾਲ ਪਿੰਡ ਤੇ ਚੜੀਦਾ ਇੱਕੋ ਦਰਵਾਜ਼ਾ ਬਾਦਸ਼ਾਹੀ ਮਸਜਿਦ ਸੀ ਅੱਛਾ ਤੇ ਕਿੰਨੇ ਸੀ ਆਪਣੇ ਮੁਸਲਮਾਨ ਉਦੋਂ ਪਿੰਡ ਦੇ ਨਰੰਗਾਬਾਦ ਇਹ ਸਾਡੇ ਕੋਈ ਨਾ ਥੋੜੇ ਘਰ ਸੀ ਸਾਰਾ ਪਿੰਡ ਸਿੱਖਾਂ ਦਾ ਹੈ ਤੇ ਸਾਡੇ ਨਾਲ ਪਿਆਰ ਬੜਾ ਹੈ ਉਹਨਾਂ ਦਾ ਕਿ ਤੁਹਾਡੇ ਕਿੰਨੇ ਘਰ ਸੀ ਮੁਸਲਮਾਨਾਂ ਦੇ ਸਾਡੇ ਮੁਸਲਮਾਨਾਂ ਦੇ ਕੋਈ 10-15 ਘਰ ਹੈਗੇ ਸੀ
ਅਸੀਂ ਸਾਰੇ ਦੇ ਸਾਰੇ ਉੱਠ ਕੇ ਇਸੇ ਪਿੰਡ 'ਚ ਆ ਗਏ ਆ, ਸਾਰੇ ਨਰੰਗਾਬਾਦ ਸਾਰੇ ਇੱਥੇ ਆ ਗਏ ਉਸ ਇਹ ਸਾਡੇ ਵੱਡਿਆਂ ਪਿੰਡ ਵੇਖਿਆ ਸੀ, ਸਿੱਧੇ ਉੱਠ ਕੇ ਇੱਥੇ ਆ ਗਏ ਤੇ ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਨਾਲ ਪੇਸ਼ ਆਏ, ਸਾਡੀ ਜਾਨ ਵੀ ਆਪਣੇ ਉਹਨੇ ਸਾਡੇ ਤੇ ਵਾਰੀ ਆ। ਮੈਂ ਉਹ ਗੱਲਾਂ ਬਾਤਾਂ ਨਾ ਤੁਹਾਡੇ ਕੋਲ ਪੁੱਛਦੇ ਆ। ਹਾਂ ਇਹ ਦੱਸੋ ਵੀ ਆਪਣਾ ਜਿਹੜਾ ਨਰੰਗਾਬਾਦ ਤਰਨਤਾਰਨ ਦੇ ਵਿੱਚ ਹਾਂਜੀ ਹਾਂਜੀ ਉਹਦੇ 'ਚ ਤੁਹਾਡੇ ਘਰ ਸੀ ਮੁਸਲਮਾਨਾਂ ਦੇ 15 ਕੁ, ਹਾਂਜੀ ਤੁਹਾਡੀ ਬਰਾਦਰੀ ਦੇ। ਹਾਂਜੀ, ਤੇ ਹਾਂਜੀ। ਵੈਸੇ ਓਵਰਆਲ ਜੇ ਸਿੱਖਾਂ ਦੇ ਪਿੰਡ ਗਿਣੀਏ ਤਾਂ ਕਿੰਨੇ ਕੁ ਸੀ ਘਰ? ਸਾਰਾ ਪਿੰਡ ਹੀ ਸਿੱਖਾਂ ਦਾ। ਨਹੀਂ ਅੰਦਾਜ਼ਨ ਪਿੰਡ ਕਿੱਡਾ ਹੋਣਾ, ਕਿੰਨੇ ਪਿੰਡ ਘਰ ਇੱਕ ਹੋਣੇ? ਇੱਕ ਮਰਬੇ 'ਚ ਤੇ ਕਿਲਾ ਸੀ ਨਾ, ਹਾਂ। ਉਹ ਪਿੰਡ ਸੀ। ਬਾਕੀ ਬਾਹਰ ਚਾਰ ਫਿਰ ਆਬਾਦੀ ਬਹੁਤ ਖਿਲਰ ਗਈ ਸੀ ਉਹਦੀ। ਅੱਛਾ, ਤੇ ਦੂਸਰਾ ਇਹ ਦੱਸੋ ਵੀ ਇਹ ਤਾਂ ਤੁਸੀਂ ਦੱਸਿਆ ਵੀ ਮਰਬੇ ਦੇ ਵਿੱਚ ਸੀ ਹਾਂ ਪਿੰਡ, ਇਥੋਂ ਅੰਦਾਜ਼ਾ ਹੋ ਜਾਊਗਾ ਵੀ ਨੰਬਰਦਾਰ ਕਿੰਨੇ ਸੀ ਪਿੰਡ ਦੇ? ਨੰਬਰਦਾਰ ਇੱਕੋ ਸੀ ਉਸ ਟਾਈਮ ਤੇ, ਉਸ ਟਾਈਮ ਇੱਕੋ ਹੀ ਸੀ। ਇੱਕੋ ਸੀ। ਉਹ ਕਿਹੜਾ ਸੀ? ਉਹਦਾ ਹੁਣ ਮੈਨੂੰ ਨਾਂ ਭੁੱਲ ਗਿਆ, ਉਹਦੇ ਭਰਾ ਦਾ ਯਾਦ ਵਾ। ਕੀ ਨਾਂ ਭਰਾ ਦਾ? ਉਹਦਾ ਬਦਮਾਸ਼ ਭਰਾ ਸੀ, ਉਹਦਾ ਸ਼ਨਾਕੀ ਨਾਂ ਸੀ। ਸ਼ਰਾਕੀ? ਸ਼ਨਾਕੀ ਸ਼ਨਾਕੀ। ਉਹਦੀ ਬਦਮਾਸ਼ੀ ਚੱਲਦੀ ਸੀ, ਨਾਂ ਉਹਦਾ ਦਾ- ਨਾਮ ਮਸ਼ਹੂਰ ਸੀ ਨਹੀਂ। ਅੱਛਾ ਅੱਛਾ ਅੱਛਾ। ਉਹਦਾ ਮੈਨੂੰ ਤਾਂ ਯਾਦ ਆ, ਸਾਡੇ ਮਾਂ ਨਾਂ ਲੈਂਦੇ ਹੁੰਦੇ ਸੀ ਵੀ ਉਹ ਸ਼ਰਾਬ ਪੀ ਕੇ ਤੇ ਨਾਰੇ ਬਦੀਆਂ ਮਾਰਦੇ ਫਿਰਨਾ, ਹਾਂ। ਤੇ ਉਹ ਨੰਬਰਦਾਰ ਦਾ ਭਰਾ ਸੀ ਤੇ ਉਹਦਾ ਨਾਂ ਜਿਹੜੀ ਮਸ਼ਹੂਰ ਸੀ, ਮੈਨੂੰ ਤਾਂ ਨਹੀਂ ਤੇ ਨਾਂ ਕਿੱਥੇ ਯਾਦ ਰਹਿੰਦਾ। ਸ਼ਨਾਕੀ ਤੇ ਸੀ। ਕਿੰਨੀ ਕੁ ਹੋਣੀ ਉਮਰ ਤੁਹਾਨੂੰ ਤੁਹਾਡੀ? ਮੇਰੀ ਤਕਰੀਬਨ ਉਮਰ ਲਾਦਾ ਹੋਣਾ ਵੀ 72ਵਾਂ ਸਾਲ ਤੇ ਹੁਣ ਵਾ, ਤੇ ਤਕਰੀਬਨ 10 ਸਾਲ ਤੋਂ 10 ਕੁ ਸਾਲ ਦਾ ਮੈਂ ਉਦੋਂ ਹੂੰ, ਘੱਟ ਨਹੀਂਗਾ। ਵੀ 10 ਤੋਂ ਉੱਤੇ ਹੀ ਸੀ। ਉੱਤੇ ਹਾਂ। 80 85 ਦੇ ਕੋਲ ਕਹਿ ਸਕਦੇ। ਇਹ ਵੇਖ ਲੈ ਵੀ ਤੂੰ ਆਪੇ ਅੰਦਾਜ਼ਾ ਕਰ ਲਾ, ਮੈਨੂੰ ਪਿੰਡ ਦਾ ਰਕਬੇ ਦਾ ਚਾਰ ਫੇਰੇ ਦਾ ਪਤਾ, ਸਾਰੇ ਪਿੰਡ ਦਾ ਪਤਾ। ਅੱਛਾ, ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ ਨਰੰਗਾਬਾਦ ਦੇ? ਇਹ ਇਸ ਬੰਨੇ ਝੰਡੇਰ ਸੀ, ਚੜ੍ਹਦੇ ਬੰਨੇ? ਨਹੀਂ ਇਸ ਬੰਨੇ ਝੰਡੇਰ ਸੀ। ਠੀਕ ਹੈ। ਤੇ ਹੁਣ ਮੈਨੂੰ ਜੇ ਤੂੰ ਪੁੱਛਣਾ ਆਉਂਦਾ ਤਾਂ ਮੈਂ ਯਾਦ ਜ਼ਿਹਨ 'ਚ ਮੇਰਾ ਹੁਣ ਉਮਰ 50 ਸਿਆਣੀ ਹੋ ਗਿਆ। ਇੱਕ ਬੰਨੇ ਮਾਲਬੋਰੀ ਤੇ ਇੱਕ ਬੰਨੇ ਇੱਥੇ ਇੱਕ ਸੀ ਪਿੰਡ ਛੋਟਾ ਜਿਹਾ, ਇਸ ਵੇ ਅੱਗ ਲੱਗੀ ਉਹਨੂੰ, ਛੋਟਾ ਮੁਸਲਮਾਨਾਂ ਦਾ ਪਿੰਡ ਰਜਪੂਤਾਂ ਦਾ। ਇਸ ਵੇ ਜਾ ਕੇ ਉਹਨੂੰ ਸਾੜ ਦਿੱਤਾ। ਅਸੀਂ ਕੋਠਿਆਂ ਦੇ ਝੱਟ ਕੇ ਇਸ ਵੇ ਬੈਠੇ ਵੇਖਣ ਰਹੇ ਹਾਂ। ਪੰਜਾਂ ਮਰਮਿਆਂ ਦੇ ਪਿੰਡ ਸੀ, ਛੋਟਾ ਜਿਹਾ ਇਹ ਮੁਸਲਮਾਨ ਰਾਜਪੂਤ ਸੀ। ਸਾਰੇ ਪਿੰਡ ਨੂੰ ਅੱਗ ਲਾ ਕੇ ਸਾੜਤਾ। ਸਾਡੇ ਸਾਹਮਣੇ ਅੱਗ ਲੱਗੀ, ਅਸੀਂ ਕਿਤੇ ਨੂੰ ਦੱਸੀ ਹੈ। ਮਾੜੇ ਹਾਲਾਤ ਬਣੇ ਏਡੇ ਮਾਲੇ ਵੀ ਸਾਨੂੰ ਰੱਬ ਨੇ ਹਿਫਾਜ਼ਤਾਂ ਰੱਖਿਆ ਹੈ। ਅੱਛਾ, ਨਹੀਂ ਇਹ ਦੱਸੋ ਵੀ ਜਿਵੇਂ ਤੁਸੀਂ ਦੱਸਿਆ 15 ਘਰ, ਹਾਂਜੀ ਤੇ ਨੰਬਰਦਾਰ ਵੀ ਉਹਨਾਂ ਦਾ ਪਿੰਡ ਪੂਰਾ ਸਰਦਾਰਾਂ ਦਾ, ਹਾਂਜੀ। ਉੱਥੇ ਉਦੋਂ ਤੁਹਾਡਾ ਉਹਨਾਂ ਨਾਲ ਸੁਭਾਅ ਜਾਂ ਕਿਸ ਤਰ੍ਹਾਂ ਦਾ ਸੀ ਰਹਿਣ ਸਹਿਣ? ਬੜਾ ਪਿਆਰ, ਪਤਾ ਹੀ ਕੋਈ ਨਹੀਂ ਆਪਣੇ ਇੱਕ ਦੂਜੇ ਨਾਲ। ਸਾਡੇ ਜਿਹੜੇ ਮੁਸਲਮਾਨ ਸੀ ਉਹਨਾਂ ਦੇ ਘਰੋਂ ਖਾਂਦੇ ਹੁੰਦੇ ਸੀ, ਉਹ ਆਂਦੇ ਕੋਈ ਫਰਕ ਨਹੀਂ ਸਮਝਦੇ। ਉਹ ਸਾਡੇ ਇੱਕ ਦੋ ਬੰਦੇ ਉਹਨਾਂ ਦੇ ਘਰ ਰਹਿੰਦੇ ਸੀ, ਉਹਨਾਂ ਡੇਰਾ ਉਹਨਾਂ ਰੋਟੀ ਚੱਲਦੀ ਸੀ ਲੰਗਰ ਆ ਟਾਈਮ ਹੀ, ਤੇ ਸਾਡੇ 2 ਬੰਦੇ ਰੋਟੀ ਉੱਥੋਂ ਖਾਂਦੇ ਸੀ। ਖੁੱਲਾ ਪਿਆਰ ਪਿਆ, ਉਹਨਾਂ ਨੇ ਇੰਨਾ ਪਿਆਰ ਸੀ। ਤੇ ਦੂਜਾ ਮਜ਼ਹਬੀ ਤੌਰ ਤੇ ਜੇ ਆਪਾਂ ਗੱਲ ਕੋਈ ਤਲਕ ਨਹੀਂ ਉਹਨਾਂ ਦਾ, ਕੋਈ ਨਹੀਂ, ਕੋਈ ਇਤਕਾਫ ਨਹੀਂ ਕਰਦੇ। ਇਹ ਪਿਆਰ ਸੀ, ਮਜ਼ਹਬ ਨਾਲ ਕੋਈ ਤਲਕ ਨਹੀਂ, ਪਿਆਰ ਸੀ। ਆਂਦੇ ਇਕੱਠੇ ਬੈਠੇ ਜੰਮੇ ਪਲੇ ਆ ਤੇ ਕਿਉਂ ਕਿਸੇ ਨਾਲ ਕਰੀਏ, ਇੰਨਾ ਪਿਆਰ ਸੀ। ਵੀ ਤੁਸੀਂ ਆਪਣੀ ਨਮਾਜ਼ ਨੂੰ ਪੜ੍ਹਦੇ ਸੀ, ਕੋਈ ਡੱਕ ਨਾ ਕੋਈ ਨਹੀਂ, ਆਪੋ ਆਪਣੇ ਅਕੀਦਾ ਜੋ ਮਰਜ਼ੀ ਕਰਨ। ਤੇ ਹਿੰਦੂਆਂ ਦਾ ਵੀ ਹਿੰਦੂ ਹੈ ਕਿਸੇ ਕੋ ਪਿੰਡ? ਹਿੰਦੂ ਇੱਕ ਦੋ ਹੀ ਘਰ ਹੋਣਗੇ, ਸਿੱਖ ਸਾਰਿਆਂ ਦੇ ਪਿੰਡਾਂ ਸਿੱਖਾਂ ਦਾ। ਸਾਡੇ ਪਿੰਡ ਚੂੜਿਆਂ ਦੀ ਆਬਾਦੀ ਵੀ ਅੱਧੇ 5-6 ਕਿੱਲਿਆਂ ਦੀ ਹੈਗੀ ਸੀ, ਜੁਦੀ ਸੀ ਆਬਾਦੀ ਚੂੜਿਆਂ ਦੀ। ਪਿੰਡ ਬਹੁਤ ਵੱਡਾ ਸੀ। ਉੱਥੇ ਹੁਣ ਮੈਂ ਦੱਸਾਂ, ਉੱਥੇ ਹੁਣ ਚੂੜੇ ਨਹੀਂ ਆਂਦੇ, ਉਹ ਆਂਦੇ ਮਜ਼ਬੀ ਕਹਿੰਦੇ ਆ। ਮਜ਼ਬੀ 6-7 ਕਿੱਲਿਆਂ 'ਚ ਇੱਕ 6-7 ਕਿੱਲਿਆਂ ਦੀ ਆਬਾਦੀ ਮਜ਼ਬੀਆਂ ਦੀ ਜੁਦੀ ਅਲੱਗਾ ਸੀ। ਅਲੱਗਾ। ਤੇ ਬਾਕੀ ਜਿਹੜੇ ਨਾ ਸਿੱਖ ਪਿੰਡ 'ਚੋਂ ਨਿਕਲ ਕੇ ਤੇ ਬਾਹਰ ਜਗ੍ਹਾ ਮੁੱਲ ਲੈਂਦੀ ਸੀ। 10 ਮਰਲੇ ਅਸੀਂ ਆਪ ਬਾਹਰ ਹਵੇਲੀ ਪਾਈ ਸੀ ਮੁੱਲ ਲੈ ਕੇ। ਸਾਡਾ ਪਿੰਡ ਜੋ ਕਿਲੇ ਸਾਨੂੰ ਥੋੜਾ ਜਿਹਾ ਥਾਂ ਹਿੱਸੇ ਆਇਆ, ਕਿਉਂ ਹਿੱਸੇ ਆਉਂਦਾ ਹੋਣਾ ਸੀ। ਉਹ ਫਿਰ ਸਾਨੂੰ ਇੱਕੋ ਮਕਾਨ ਸਾਡਾ ਪਿਆ। ਉਹ ਰਾਤ ਨੂੰ ਜਾ ਕੇ ਉੱਥੇ ਰਹਿੰਦੇ ਸੀ ਤੇ ਉਹ ਬਾਹਰ ਅਸੀਂ 10 ਮਰਲੇ ਲੈ ਕੇ ਤੇ ਡੰਗਰ ਅਸੀਂ ਆਪਣੇ ਬਾਹਰ ਬੰਨਦੇ ਸੀ 10 ਮਰਲੇ। ਤੁਹਾਡਾ ਕੰਮ ਕਾਹਦਾ ਸੀ ਉੱਥੇ? ਜ਼ਿਮੀਂਦਾਰ। ਆਹੋ, ਜ਼ਿਮੀਂਦਾਰ। ਠੀਕ ਹੈ। ਮੈਨੂੰ ਤਾਂ ਹੀ ਪਤਾ, ਮੈਂ ਨਾਲ ਜਾਂਦਾ ਉਹਨਾਂ, ਮੈਨੂੰ ਖੜਦੇ ਹੁੰਦੇ ਡੰਗਰ ਚਾਚਾ ਮੇਰਾ, ਮੇਰੇ ਕੋਲ ਜਾ ਕੇ ਬਾਹਰ ਮੋੜੇ ਲਵਾਉਣੇ। ਚਾਚੇ ਦਾ ਕੀ ਨਾਂ? ਖੁਸ਼ੀ ਮੁਹੰਮਦ ਸੀ ਮੇਰੇ ਚਾਚੇ। ਉਦੋਂ ਉਹਨੇ ਮੇਰੇ ਕੋਲ ਮੋੜੇ ਲਵਾਉਣੇ। ਸਾਡੇ ਪਿੰਡ ਇੱਕ ਡੇਰਾ ਸੀ ਸਿੱਖਾਂ ਦਾ, 100 ਮਰਬੇ ਦਾ। 100 ਮਰਬਾ ਡੇਰੇ ਦੇ ਨਾਂ ਸੀ। ਅੰਦਾਜ਼ਾ ਕਰ, ਇੱਥੇ MPM ਦਾ ਕੋਈ ਐਡੀ ਜ਼ਮੀਨ ਨਹੀਂ ਕਿਸੇ ਦੀ। 100 ਮਰਬਿਆ ਡੇਰੇ ਦੇ ਨਾਂ ਸੀ। ਜਦੋਂ ਸਿੱਖਾਂ ਦੀ ਹੁਕੂਮਤ ਹੋਈ ਨਾ ਰਾਜੇ ਰਣਜੀਤ ਸਿੰਘ ਦੀ, ਉਹਨੇ ਡੇਰੇ ਦਾ 100 ਮਰਬਾ ਲਾਇਆ। ਤੇ ਜਦੋਂ 11 ਵਜਦੇ ਸੀ ਨਾ, ਉਹਨਾਂ ਦਾ ਖਰਾਸ ਵਗਦਾ ਰਹਿੰਦਾ ਸੀ। ਤੇ ਉਹਨਾਂ ਨੂੰ ਰਾਖੀ ਆਉਂਦੀ ਸੀ 100 ਮਰਬੇ ਦੀ। 100 ਮਰਬੇ ਰਾਖੀ ਆਉਂਦੀ ਸੀ। ਉਹ ਲੰਗਰ 'ਚ 11 ਵਜੇ ਸ਼ੰਖ ਵਜਾ ਦਿੰਦੇ ਸੀ। ਅਸੀਂ ਆਪ ਜਾ ਕੇ ਰੋਟੀ ਖਾਣੇ, ਉੱਥੇ ਕੋਈ ਪਰਹੇਜ਼ ਨਹੀਂ। ਐਵੇਂ ਨਾ, ਹਾਂ ਕੋਈ ਨਹੀਂ।
ਤੇ ਇਹ ਦੱਸੋ। ਮਾਂ ਛੋਲਿਆਂ ਦੀ ਦਾਲ ਦੇ ਉਹਨਾਂ ਪਕਾਉਣੀ, ਮਾਂ ਛੋਲਿਆਂ ਦੀ ਇੰਨੀ ਸਵਾਦ ਆਉਣੀ, 2-2 ਰੋਟੀਆਂ ਦੇਣੀਆਂ। ਅਸੀਂ ਲਾਗੇ ਡੰਗਰ ਚਾਰਦੇ ਹੋਣਾ, ਸਾਡੀ ਲਾਗੇ ਵਾਹੀ ਸੀ। ਅਸੀਂ ਉਸ ਬੰਨੇ ਡੰਗਰ ਲੈ ਜਾਣੇ, ਚਾਚੇ ਮੇਰੇ ਨੇ ਵੀ ਉੱਥੋਂ 11 ਵਜੇ ਰੋਟੀ ਖਾ ਕੇ ਫਿਰ ਘਰ ਜਾਵਾਂਗੇ। ਅੱਛਾ ਅੱਛਾ। ਤੇ ਉੱਥੇ ਉਹਨਾਂ ਦਾ ਪਰ ਜਿਹੜਾ ਡੇਰੇ ਵਾਲਾ ਹੈ ਨਾ, ਉਹਨਾਂ ਦਾ ਮੰਤ ਕਹਿੰਦੇ ਹੁਣ, ਮੰਤ ਕਹਿੰਦੇ ਸੀ। ਅਸੀਂ ਉਦੋਂ ਰੌਲਾ ਬੜਾ ਪੈ ਗਿਆ ਤੇ ਅਸੀਂ ਵਾਹੀ ਕਰਦੇ ਹਾਂ ਤੇ ਉਹ ਮੈਨੂੰ ਨਾਲ ਲੈ ਕੇ ਗਏ, ਕਹਿੰਦੇ ਵੀ ਤੂੰ ਉੱਥੇ ਬਾਹਰ ਬਈ ਰਾਹ ਲੰਘਦਾ ਸੜਕ ਤੇ ਕੋਈ ਖਤਰਾ ਖੁਤਰਾ ਹੋ, ਰੌਲਾ ਪਿਆ ਸੀ। ਤੇ ਅਸੀਂ ਮੱਕੀ ਬੀਜਣ ਰਹੇ ਆ ਤੇ ਮੈਨੂੰ ਨਾ ਰਾਹ ਤੇ ਬਾਇਆ ਵਾ, ਮੇਰੇ ਕੋਲ ਦੀ ਸਾਈਕਲ ਤੇ ਬੰਨ ਕੇ ਨਾ ਇਹ ਬੋਰੀ 'ਚ ਲੈ ਗਿਆ ਕੀ ਬੰਦਾ। ਅੱਛਾ। ਉਹ ਮੰਤ ਜਿਹੜਾ ਸੀ 100 ਮਰਬੇ ਦਾ ਮਾਲਕ, ਉਹਨੂੰ ਲੈ ਗਿਆ। ਉਹ 15 ਮਾਰ ਕੇ ਲੈ ਗਏ ਉਹਨੂੰ? ਕਿੱਦਾਂ ਲੈ ਕੇ? ਮਾਰ ਕੇ ਬੋਰੀ ਬੰਨ ਕੇ ਲੈ ਗਿਆ ਉਹਨੂੰ। ਖੜਿਆ ਸਾਈਕਲ ਤੇ ਆ। ਕੌਣ ਲੈ ਗਿਆ? ਮੁਸਲਮਾਨ। ਅੱਛਾ। ਉਹ ਬੰਦੇ ਮੁਸਲਮਾਨ ਮਰਾਉਂਦਾ ਸੀ, ਬਹੁਤ ਮਰਾਉਂਦਾ ਸੀ। ਮੁਸਲਮਾਨ ਫਿਰ ਰਾਤ ਪਏ, ਉਹਨੂੰ ਚੁੱਕ ਕੇ ਲੈ ਗਏ, ਉਹਦਾ ਨਾਮ ਨਿਸ਼ਾਨ ਨਹੀਂ ਦਿੱਤਾ। ਜਦੋਂ ਉਹ ਸਾਡੇ ਕੋਲੋਂ ਦੇ ਗਏ ਨਾ, ਮੈਂ ਸੜਕ ਦੇ ਮੈਨੂੰ ਰਾਹ ਤੇ ਪਾਇਆ ਸੀ। ਅੱਛਾ, ਉਹ ਬੰਦੇ ਮੁਸਲਮਾਨਾਂ ਮਰਾਉਂਦਾ ਸੀ? ਉਹ ਮਰਾਉਂਦਾ ਸੀ। ਉਹ ਮੰਤ ਜਿਹੜਾ ਸੀ 100 ਮਰਬੇ ਦਾ ਹੀ ਮਾਲਕ ਸੀ। ਉਹ ਉਹਦੀ ਗੱਲ ਚੱਲਦੀ ਸੀ। ਇੱਥੇ ਇੱਕ MP ਨਹੀਂ ਮਾਨ, ਇੱਕ ਚੌਧਰੀ ਨਹੀਂ ਮਾਨ, ਨੰਬਰਦਾਰ ਨਹੀਂ ਮਾਨ, ਉਹ 100 ਮਰਬੇ ਦਾ ਮਾਲਕ ਸੀ। ਚੌਧਰੀ ਸਾਹਿਬ ਉਹਨੂੰ ਮੇਰੇ ਕੋਲ ਦੀ ਲੈ ਕੇ ਗਏ। 15 ਮਿੰਟ ਗੁਜ਼ਰੇ, ਉਹਨਾਂ 'ਚ ਲੋ ਲੱਗ ਗਈ ਤੇ ਉਹ ਸਿੱਖ ਤੁਰੇ ਫਿਰਨ ਆ ਗਏ। ਸਿੱਖ ਉਹ ਪੁੱਛਦੇ ਐਂ ਦੀ ਕੋਈ ਬੰਦੇ ਵੀ ਨੰਗੇ ਆ? ਨੰਗੇ ਤੇ ਸਾਹਮਣੇ ਸੀ। ਮੈਂ ਕਿਹਾ ਜੀ ਪਹਿਲਾਂ ਕੋਈ ਨੰਗੇ ਨੂੰ ਪਤਾ ਨਹੀਂ, ਜਦੋਂ ਦੇ ਅਸੀਂ ਆਏ ਉਦੋਂ ਦਾ ਕੋਈ ਨਹੀਂ ਲੰਘਿਆ। ਹਾਂ, ਮੈਂ ਦੱਸ ਕੇ ਆਪਣੀ ਜਾਨ। ਆਹੋ, ਕਿਉਂ ਦੱਸ ਐਂ ਕਿ ਜਦੋਂ ਦੇ ਅਸੀਂ ਆਏ ਨਾ ਉਦੋਂ ਦਾ ਕੋਈ ਨਹੀਂ, ਪਹਿਲਾਂ ਦਾ ਸਾਨੂੰ ਪਤਾ ਕੋਈ ਨਹੀਂ। ਉਹ ਉੱਥੋਂ ਪਿਛਾਂਹ ਮੁੜ ਗਏ, ਉਹ ਗਾਂ ਨਹੀਂ ਗਏ। ਅੱਛਾ, ਉਹ ਜਦੋਂ ਫਿਰ ਸਵੇਰੇ ਪਤਾ ਲੱਗਾ ਫਿਰ ਬਹੁਤਾ ਰੌਲਾ ਪੈ ਗਿਆ। ਫਿਰ ਦਿਨੇ ਲੱਗਾ ਪਤਾ ਵੀ ਉਹ ਮੰਤ ਨੂੰ ਚੁੱਕ ਕੇ ਲੈ ਗਏ ਆ। ਉਹ ਹੀ ਬੋਰੀ ਮੁਸਲਮਾਨਾਂ ਨੇ ਦਿੱਤਾ ਹੀ ਨਹੀਂ ਗਾ ਉਹਨੂੰ। ਉਹਨੇ ਕਿਹਾ ਇਹ ਸਾਡੇ ਬੰਦੇ ਮਰਵਾਉਂਦਾ, ਉਹਨਾਂ ਨੇ ਨੇਸ ਤੋਂ ਨਬੂਤ ਕਰ ਸਕਦੇ ਜਾ ਕੇ। ਰੌਲਾ ਪੈ ਗਿਆ। ਆਹੋ, ਉਹਨੇ ਕਿਹਾ ਜੀ ਇਹ ਮਰਵਾਉਂਦਾ ਤੇ ਛੱਡੋ ਇਹਨੂੰ ਨਾ। ਇਹਦੇ ਤੁਹਾਡੇ ਪਿੰਡ ਦੇ ਵਿੱਚ ਨਰੰਗਾਬਾਦ ਦੇ ਵਿੱਚ ਮਸਜਿਦ ਤੇ ਨਹੀਂ ਹੋਣੀ ਫਿਰ? ਮਸਜਿਦ ਬਾਦਸ਼ਾਹੀ ਸੀ। ਅੱਛਾ। ਬਾਦਸ਼ਾਹੀ ਮਸਜਿਦ ਸੀ, ਨੱਥੂ ਪੱਥੂ ਮਸਜਿਦ ਨਹੀਂ। ਵੱਡੀ ਮਸਜਿਦ? ਵੱਡੀ ਬਾਦਸ਼ਾਹੀ ਮਸਜਿਦ ਸੀ। ਅੱਛਾ। ਕੌਣ ਸੀ ਇਮਾਮ ਮਸਜਿਦ? ਉਹ ਸਾਡਾ ਆਪਣਾ ਹੀ ਬੰਦਾ ਸੀ। ਨਾਂ ਕੀ ਉਹਦਾ? ਉਹ ਨਾ ਸੂਬਾ ਸੀ। ਸੂਬਾ। ਉਹ ਕਿੱਥੇ ਬੈਠੇ ਹੁਣ? ਉਹ ਬੈਠੇ ਸੀ ਹਾਫਜ਼ਾਬਾਦ, ਉਹ ਮਰ ਗਿਆ ਵਾ। ਅੱਛਾ ਅੱਛਾ, ਹਾਫਜ਼ਾਬਾਦ। ਹਾਂ, ਸੂਬਾ ਸੀ ਉਹਨਾਂ। ਅੱਛਾ, ਤੇ ਦੂਸਰੇ ਇਹਨਾਂ ਦਾ ਗੁਰਦੁਆਰਾ ਵੀ ਹੋਣਾ ਫਿਰ? ਨਹੀਂ, ਗੁਰਦੁਆਰਾ ਪਿੰਡ ਮਸੀਤੇ 'ਚ ਕੋਈ ਉਸ ਟਾਈਮ ਤੇ ਗੁਰਦੁਆਰਾ ਉੱਥੇ ਜਗ੍ਹਾ ਹੀ ਨਹੀਂ। ਜਦੋਂ ਕਿਲ੍ਹਾ ਬਣਿਆ ਨਾ ਤੇ ਉਸ ਟਾਈਮ ਦੇ ਬਾਦਸ਼ਾਹੀ ਦੌਰ ਸੀ ਉਦੋਂ ਮੁਸਲਮਾਨਾਂ ਦਾ। ਹਾਂ, ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ। ਹਾਂ, ਕਿਲ੍ਹਾ ਦੇ ਉਸ ਵਾਸਤੇ ਗੁਰਦੁਆਰਾ ਨਹੀਂ ਪਿੰਡ 'ਚ ਬਣਿਆ, ਮਸਜਿਦ ਬਣੀ ਆ। ਮਸਜਿਦ ਪਹਿਲਾਂ ਦੀ ਸੀ? ਹਾਂ, ਮਸਜਿਦ ਪਹਿਲਾਂ ਦੀ ਬਣੀ ਆ। ਗੁਰਦੁਆਰਾ ਹੋਊਗਾ ਤੇ ਕਿਤੇ ਬਾਹਰ ਹੋਵੇਗਾ। ਉਹ ਜਿਹੜਾ ਡੇਰਾ ਉੱਥੇ ਗੁਰਦੁਆਰਾ ਸੀ। ਅੱਛਾ, ਉਹ ਇਹ ਦੱਸੋ ਵੀ ਲਾਗੇ ਤਾਗੇ ਦੇ ਪਹਿਲਾਂ ਧੁਖਣ ਲੱਗ ਗਈ ਵੀ ਹੁਣ ਪਾਕਿਸਤਾਨ ਇੰਡੀਆ ਵੱਖਰੇ ਵੱਖਰੇ? ਨਹੀਂ, ਇਹ ਵਾਹ ਮਹੀਨਾ ਪਹਿਲੋਂ ਹੀ ਅਸੀਂ ਰੌਲਾ ਪੈ ਗਿਆ ਸੀ, ਲੋਕੀ ਵੱਢ ਟੁੱਕ ਸ਼ੁਰੂ ਹੋ ਗਈ ਸੀ। ਜਦੋਂ ਅਸੀਂ ਮੱਕੀ ਬੀਜਣ ਗਏ ਨਾ ਸਾਉਣ 'ਚ, ਉਜੜੇ ਸੀ ਭਾਦੋਂ 'ਚ ਵਾ, ਤੇ ਅਸੀਂ ਮੱਕੀ ਰਾਤ ਬੀਜਣ ਗਏ ਨਾ, ਡਰਦੇ। ਰਾਤ ਮੇਰਾ ਚਾਚਾ ਮੇਰਾ ਪਿਓ ਮੈਨੂੰ ਨਾਲ ਲੈ ਕੇ ਕਹਿੰਦੇ ਵੀ ਤੂੰ ਧਿਆਨ ਰੱਖੀ, ਜੇ ਕੋਈ ਹੋਇਆ ਤੇ ਸਾਨੂੰ ਦੱਸ ਦੀ, ਛੱਡ ਕੇ ਹਾਲ ਭੱਜ ਜਾਵਾਂਗੇ ਤੇ ਤੈਨੂੰ ਨਾ ਕਿਸੇ ਨੇ ਕੁਛ ਨਹੀਂ ਕਹਿਣਾ, ਬੱਚਾ ਵਾ। ਤੇ ਉਹ ਖੈਰ ਮੱਕੀ ਅਸੀਂ ਬੀਜੀ ਆ, ਦਿਨ 4 ਦਿਨ ਘੇਰ ਕੇ ਤੇ ਫਾੜ ਰਾਤੋਂ ਰਾਤ ਬੀਜਦੀ ਆ। ਤੇ ਉਹ ਜਿਹੜਾ ਚਾਂਸ ਹੋਇਆ ਮੇਰੇ ਸਾਹਮਣੇ ਹੋਇਆ, ਜਿਹੜਾ ਹੋਇਆ ਅਸੀਂ ਨਹੀਂ ਅੱਜ ਤੱਕ ਕਿਸੇ ਨੂੰ ਦੱਸਿਆ, ਚੁੱਪ ਕਰਕੇ ਆ ਗਏ। ਨਾ ਯਾਦ ਕਿਹੜਾ ਵਾ ਤੁਹਾਨੂੰ ਪਿੰਡ ਦਾ, ਕਿਹੜਾ ਬੰਦਾ? ਇਹ ਜੀ ਲੋਕ ਅਸੀਂ ਜਾਣਾ ਜਿਸ ਘਰ, ਉਹ ਵਾਇਦੀ ਦਾ ਢਿੱਲੋਂ ਨੇ ਕਹਿ ਦਿੰਦੇ ਆ। ਉਹ ਆ, ਇਹ ਨਾਮ ਉਹਦਾ ਆਤਮਾ ਸਿੰਘ, ਆਤੂ ਦੇ ਨਾਂ ਤੇ ਮਸ਼ਹੂਰ। ਉਹ ਆਤੂ ਦੇ ਨਾਂ ਤੇ ਤਲਾ ਵਾਲੇ ਵੱਜਦੇ ਸੀ। ਜਿੱਦਾਂ ਆ ਤਲਾ ਨਹੀਂ ਆ, ਇਹਨਾਂ ਦੇ ਬੂਹੇ ਤਲਾ ਸੀ ਇਹ ਆਤੂਣਾ ਦੇ। ਤੇ ਉਹਦਾ ਮਸ਼ਹੂਰ ਨਾਂ ਸੀ, ਮਤਲਬ ਇਹ ਜੱਸੇ ਦਾ ਮੋਹਰੀ ਹੁੰਦਾ ਸੀ। ਉਹ ਜਦੋਂ ਬਾਹਰ ਵੱਢ ਟੋਕ ਕਰਦੇ ਸੀ ਨਾ, ਚੰਗਾ ਹਿੰਮਤ ਵਾਲਾ ਸੀ। ਹੁਣ ਚਿਰ ਜੱਸਾ ਨਹੀਂ, ਚੰਨ ਚਿਰ ਉਹ ਨਾ ਅੱਗੇ ਲੱਗੇ। ਉਹਨਾਂ ਦੇ ਘਰ ਅਸੀਂ ਰਹੇ, ਨਾਲੇ ਮਾੜਾ ਬੰਦਾ ਕੋਈ ਰੱਖਦਾ। ਇਹੋ ਜਿਹੇ ਦੌਰ 'ਚ ਉਹ ਹਿੰਮਤ ਵਾਲੇ ਕਰਕੇ ਸਾਨੂੰ ਝੱਲਿਆ ਉਹਨਾਂ ਨੇ। ਮੇਰੇ ਚਾਚੇ ਨਾਲ ਉਹਦਾ ਬੜਾ ਪਿਆਰ ਸੀ। ਮੇਰੇ ਚਾਚੇ ਦੇ ਨਾਲ ਰੋਟੀ ਖਾਂਦਾ ਸੀ ਉਹ। ਆਤਮਾ? ਹਾਂ। ਆਤਮਾ ਕਿ ਜ਼ੋਰਾਵਰ? ਹਾਂ, ਉਹ ਪੂਰਾ ਫਰਕ ਨਹੀਂ ਰਾਤ ਕਰੇ ਉਹਨੇ। ਆਤਮਾ ਤੁਸੀਂ ਦੱਸਿਆ ਕਿ ਜ਼ੋਰਾਵਰ ਵੀ ਸੀ, ਉਹਨਾਂ ਦਾ ਮੁੰਡਾ ਸੀ ਜ਼ੋਰਾਵਰ? ਨਹੀਂ, ਉਹ ਆਪ ਖੁਦ ਸੀ। ਉਦੋਂ ਆਤੂ ਦੇ ਨਾਂ ਤੇ ਮਸ਼ਹੂਰ ਸੀ ਉਹ। ਅੱਛਾ ਅੱਛਾ। ਆਤੂ ਦੇ ਨਾਂ ਤੇ ਮਸ਼ਹੂਰ ਸੀ।
ਤੇ ਨਾਂ ਤੇ ਆਤਮਾ ਸਿੰਘ ਤੇ ਆਤੂ ਕਹਿੰਦੇ ਸੀ। ਯਾਨੀ ਕਿ ਮੇਰੇ ਚਾਚੇ ਨਾਲ ਇੰਨਾ ਪਿਆਰ ਸੀ ਜਿੱਥੋਂ ਸਾਨੂੰ ਝੱਲਿਆ ਉਹਨਾਂ ਨੇ। ਮੇਰੇ ਚਾਚੇ ਦੇ ਉਹਨਾਂ ਨੇ ਨਾ ਰੱਖ ਲਿਆ ਘਰ, ਉਹਨਾਂ ਨੇ ਗਾਲ ਇੱਥੇ ਕੜਾ ਪਵਾਇਆ ਸੀ। ਸਿੱਖ ਜਿਹੜਾ ਅੱਗੀ ਦੇ ਕੜਾ ਵੇ ਉਸ ਕਹਿੰਦੇ ਸਿੱਖ ਹੋ ਗਿਆ। ਉਹਨੇ ਕਿਹਾ ਕੁਛ ਨਹੀਂ ਫਰਕ ਪੈਂਦਾ, ਤੂੰ ਕੜਾ ਪਾ ਲਾ, ਤੂੰ ਬਾਹਰ ਅੰਦਰ ਜਾਣਾ ਤੈਨੂੰ ਨੁਕਸਾਨ ਪਹੁੰਚਾਵੇ। ਇਹ ਖੱਟੇ ਕੱਪੜੇ ਪਵਾਤੇ ਮੇਰੇ ਚਾਚੇ ਦੇ ਉਹਨਾਂ ਨੇ। ਉਹਨੇ ਕੋਲ ਹੀ ਰੱਖਿਆ ਫਿਰ ਆਪਣੇ ਕੋਲ ਰੱਖਿਆ। ਉਹਨੇ ਕਿਹਾ ਤੂੰ ਬਾਹਰ ਅੰਦਰ ਨਿਕਲਣਾ। ਤੁਸੀਂ ਵੀ ਉੱਥੇ ਰਹੇ ਉਹਨਾਂ ਦੇ ਘਰ ਹੀ? ਅਸੀਂ ਉਹਨਾਂ ਦੇ ਘਰ ਸਾਂ। ਕਿੰਨੀ ਦੇਰ ਰਹੇ? ਅਸੀਂ ਰਹੇ 12 ਦਿਨ। ਅੱਛਾ। ਸਾਡੀਆਂ ਮੱਝਾਂ ਕੁਦਰਤੀ 3 ਸੂਪੀਆਂ ਉਦੋਂ ਇੱਕੇ ਬਣਾਈ। ਫਿਰ ਕੋਈ 2 ਜੋਗਾਂ ਸਾਡੀਆਂ ਵਗਣਾਈਆਂ ਸੀ, 3 ਸਾਡੇ। ਉਹਨੇ ਕਿਹਾ ਤੁਹਾਡੇ ਪੱਠੇ ਕੌਣ ਪਾਏ? ਤੁਸੀਂ ਪੱਠੇ ਲੈ ਤੇ ਲੈਣ ਬਾਹਰ ਜਾਣਾ, ਪਾਣੀ ਵੀ ਡਾਉਣਾ ਤੇ ਅਸੀਂ ਉਹਨੂੰ ਨਾਲ ਦੇ ਇਹਦੇ ਵੱਜੇ ਰਹਿਣਾ। ਤੁਸੀਂ ਇਦਾਂ ਕਰੋ, ਇਹਦੇ ਉਹਦੇ ਇੱਕ ਕੱਪ ਖੱਟੇ ਇਹ ਸੁੱਖਾਂ ਦਾ ਵਾ ਕੱਪ ਰੰਗ ਕੇਸਰੀ ਰੰਗ ਕੇਸਰੀ ਰੰਗ ਦੇ ਉਹਨਾਂ ਕੱਪੜੇ ਪਵਾਤੇ, ਇੱਥੇ ਲੋਹੇ ਦਾ ਕੜਾ ਪਵਾਤਾ ਵੀ ਯਾਨੀ ਕਿ ਸਿੱਖ ਵੇਖ ਲੈਣਗੇ ਵੀ ਇਹ ਸਿੱਖ ਹੋ ਗਿਆ। ਸਾਡਾ ਉਹਨੇ ਫਿਕਰ ਹਟੂਗਾ, ਆਪਣਾ ਪੱਠੇ ਪੁੱਠੇ ਪਾਉਂਦਾ ਰਿਹਾ। ਜਿੱਦਣ ਅਸੀਂ ਅਸੀਂ ਤੁਰੇ ਆ, 3 ਕੱਟੀਆਂ ਕੱਢੇ ਉੱਥੇ ਹੀ ਫਿਰ ਚਾਰੇ ਨੂੰ ਰਿੰਗ ਦੇ ਛੱਡ ਆਏ ਆ। ਮੱਝਾਂ ਅਸੀਂ ਆਪਣੀਆਂ ਹੈ ਕਿ ਇੱਥੇ ਲੈਂਦੀਆਂ ਇੱਥੇ ਲੈਂਦੀਆਂ ਪਿੰਡ ਆਪਣੇ। ਫਿਰ 12 ਦਿਨੀ ਤੁਹਾਨੂੰ ਛੱਡ ਕੇ ਗਏ? ਨਹੀਂ, ਅਸੀਂ ਕਾਫਲੇ ਨਾਲ ਤੁਰੇ ਆ। ਪਹਿਲੀ ਰਾਤ ਸਾਨੂੰ ਤਰਨਤਾਰਨ ਆਈ ਆ ਕਾਫਲੇ 'ਚ, ਇੱਕ ਰਾਤ ਅਸੀਂ ਉੱਥੇ ਰਹੇ ਆ। ਫਿਰ ਸਾਨੂੰ ਟਰੱਕ ਲੱਗੇ ਆ, ਉਹਨਾਂ ਚੁੱਕ ਕੇ ਲਾਹੌਰ ਸੁੱਟਤਾ ਵਾ। ਲਾਹੌਰੋਂ ਅਸੀਂ ਗੱਡੀ ਬੈਠੇ ਆ ਤੇ ਸ਼ਾਸ਼ਮੀਰ ਉਤਰ ਗਏ। ਸ਼ਾਸ਼ਮੀਰ ਆ ਸ਼ਾਸ਼ਮੀਰ ਆ ਸ਼ਾਸ਼ਮੀਰ ਸਾਨੂੰ ਲੱਗਦਾ। ਉੱਥੋਂ ਉਤਰ ਕੇ ਸਾਡੀਆਂ ਵੱਡੀਆਂ ਪਿੰਡ ਵੇਖਿਆ ਸੀ, ਚੁੱਪ ਕਰਕੇ ਤੁਰ ਕੇ ਤੇ ਪਿੰਡ ਚਲੇ ਗਏ ਨਰੰਗਾਬਾਦ। ਤੇ ਸਾਡੇ ਬੰਦੇ ਉੱਥੇ ਹੈਗੇ ਨੂੰ ਉਸੇ ਵੇ ਖੁਰਾਕ ਜੋੜਤੇ, 2 ਖੁਰਾਕ ਜੋੜਤੇ, ਰੋਟੀਆਂ ਪੱਕਣ ਲੱਗ ਪਈਆਂ, ਖਾਣ ਲੱਗ ਪਏ। ਸਾਨੂੰ ਤੇ ਰੱਬ ਲੈ ਆ ਭਾਈ, ਤੇ ਸਾਡਾ ਜੀ ਦਾ ਨੁਕਸਾਨ ਕੋਈ ਨਹੀਂ ਹੋਇਆ। ਤੇ ਉਸ ਤੋਂ ਬਾਅਦ ਨਹੀਂ ਗਏ ਮੁੜ ਕੇ ਪਿਛਾਂ? ਨਹੀਂ, ਕੋਈ ਨਹੀਂ ਗਿਆ। ਯਾਦ ਨਹੀਂ ਆਉਂਦਾ? ਨਹੀਂ ਆਪਣਾ ਇਲਾਕਾ ਉਹ ਠੀਕ ਆ, ਪਰ ਕੋਈ ਬੰਦਾ ਨਹੀਂ ਗਿਆ। ਨਹੀਂ ਕੋਈ ਉਧਰ ਨੂੰ ਆਇਆ, ਨਹੀਂ ਕਿ ਇੱਧਰ ਨੂੰ ਗਿਆ। ਸਾਨੂੰ ਉਹਨੇ ਘਰ ਰੱਖਿਆ ਸੀ 2 ਭਰਾਵਾਂ ਨੇ। ਉਹ 2 ਭਰਾ ਇੰਨੇ ਜ਼ੋਰ ਆਈ ਕਿ ਪਿੰਡ ਵਿੱਚੋਂ ਉਹਨੇ ਦੇ ਜ਼ੋਰ ਦਾ ਮੁੰਡਾ ਕੋਈ ਨਹੀਂ ਸੀ ਉਦੋਂ। ਛੋਟੇ ਦਾ ਬਹੁਤ ਭਲਾ ਕੀਤਾ ਸਾਡੇ ਨਾਲ। ਉਹ ਇਹ ਗੱਲ ਵੀ ਉਦੋਂ ਨਾ ਅਸਲਾ ਹੀ ਨਹੀਂ ਸੀ, ਉਦੋਂ ਬਾਹਾਂ ਦਾ ਜ਼ੋਰ ਸੀ। ਉਹ ਜ਼ੋਰ ਵਾਲੇ ਸੀ। ਹਾਂ, ਯਾਨੀ ਕਿ ਉਹ ਜੋੜੀ ਪਿੰਡ ਵਿੱਚ ਨਾ ਸਾਰੇ ਉਹਦੇ ਉਹਨਾਂ ਦੇ ਜ਼ੋਰ ਦਾ ਮੁੰਡਾ ਕੋਈ ਨਹੀਂ ਜੋੜੀ ਦੇ ਨਾਲ ਦਾ, ਤੇ ਉਹਨਾਂ ਨਾਲ ਕੋਈ ਤੱਕਦਾ ਨਹੀਂ ਸੀ। ਹਾਂ, ਕੋਈ ਰਾਬਤਾ ਨਹੀਂ ਹੋਇਆ ਉਹਨਾਂ ਨਾਲ ਵੀ ਬਾਅਦ ਚ? ਨਹੀਂ, ਅੱਜ ਤੇ ਕੋਈ ਨਹੀਂ ਹੋਇਆ, ਕੋਈ ਰਾਬਤਾ। ਕਹਿੰਦਾ ਹੁਣ ਤੇ ਤੁਹਾਡਾ ਰਾਬਤਾ ਹੀ ਕਰਾ ਦੇਣਾ। ਨੰਬਰ ਤੁਹਾਡਾ ਲੈ ਲੈਣਾ। ਨੰਬਰ ਹੈਗਾ ਕੋਈ ਮੁੰਡੇ ਕਿਸੇ ਦਾ ਆਪਣੇ ਪੋਤਰੇ? 0092 0 301 60 15 282 0092 0301 60 15 282। ਬਾਬਾ ਜੀ ਨੇ ਰਾਬਤਾ ਕਰਨਾ ਹੋਵੇ ਤੇ ਨੰਬਰ ਬਾਬਾ ਜੀ ਨੇ ਦਿੱਤਾ। ਉਹਨਾਂ 'ਚ ਕੋਈ ਉਹਨਾਂ ਦੇ ਕੋਈ ਮੁੰਡਿਆਂ 'ਚੋਂ ਅੱਗੋਂ ਕੋਈ ਜਿੰਦਾ ਜਾਗਦਾ ਹੋਵੇ ਤੇ ਬਾਬੇ ਉਹਨਾਂ ਨਾਲ ਰਾਬਤਾ ਕਰ ਲੈਣਾ। ਆਪਣੀਆਂ ਪੁਰਾਣੀਆਂ ਯਾਦਾਂ, ਕੋਈ ਪੁਰਾਣੀਆਂ ਗੱਲਾਂ ਜਿਹੜੀਆਂ ਤਾਜ਼ਾ ਕਰ ਲੈਣ। ਬਾਬਾ ਜੀ ਦੱਸਦੇ ਆ ਕਿ ਉਹਨਾਂ ਨੇ ਸਾਡੇ ਨਾਲ ਜਾਨ ਦੀ ਬਾਜੀ ਲਾ ਕੇ ਜਿਹੜਾ ਵਾ ਸਾਨੂੰ ਬਚਾਇਆ। ਤੇ ਓਵਰਆਲ ਤੇ ਉਦੋਂ ਗਦਰ ਸੀ, ਬਹੁਤ ਬੁਰੇ ਹਾਲਾਤ ਸੀ। ਕੋਈ ਪੁੱਛਦਾ ਸੀ, ਮਾਂ ਪੁੱਤ ਨਹੀਂ ਸਾਂਭੇ। ਸਾਡੇ ਸਾਹਮਣੇ ਜੋ ਕੁਛ ਹੋਇਆ ਕੀ ਵੇਖਿਆ ਤੁਸੀਂ? ਸਾਨੂੰ ਤੇ ਰੱਬ ਨੇ ਰੱਖਿਆ ਹਿਫਾਜ਼ਤ 'ਚ, ਜਿਹਦੇ ਨਾਲ ਸਬੂਤ ਹੋ ਜਾਵੇ ਬਸ। ਜਿਹਨੂੰ ਉਹ ਕਹਿਤਾ ਨਾ ਉਹਨਾਂ ਨੇ ਇੱਕ ਨੂੰ ਭਰਾ, ਉਹਨੂੰ ਭਰਾ ਹੀ ਕਿਹਾ। ਅੱਜ ਕੱਲ੍ਹ ਨੂੰ ਨਹੀਂ, ਧੋਖਾ ਨਹੀਂ ਦਿੰਦੇ। ਅੱਛਾ, ਉਹ ਫਿਰ ਉਹ ਬੰਦਾ ਪਤਾ ਕੀ ਕਹਿੰਦਾ? ਉਹਨੇ ਕਿਹਾ ਪੁੱਤਾਂ ਨੂੰ 4 ਨੂੰ ਇਹਨਾਂ ਨੂੰ ਛੱਡ ਕੇ ਆਓ, ਇਹ ਸਾਨੂੰ 4 ਖੂਨ ਭਰਨੇ ਪੈ ਜਾਣੇ ਆ। ਅਸੀਂ ਖੂਨ ਭਰਨੇ ਪੈ ਜਾਣੇ ਆ, ਇਹ ਨੇਕੀ ਕਰਦੇ ਆ, ਬਦੀ ਹੋ ਜਾਣੀ, ਇਹਨੂੰ ਛੱਡ ਕੇ ਆਓ। ਉਹ ਆਂਦੇ ਬਾਬੂ ਕਿਉਂ ਛੱਡ ਕੇ ਆਈਏ, ਕਾਹਤੋਂ ਛੱਡ ਕੇ ਆਈਏ? ਉਹਨੇ ਕਿਹਾ ਸਾਨੂੰ 4 ਖੂਨ ਭਰਨੇ ਪੈ ਜਾਣੇ ਆ ਤੇ ਤੁਸੀਂ ਇਹਨਾਂ ਨੂੰ ਛੱਡ। ਉਹਨੇ ਕਿਹਾ ਬਾਪੂ ਗੱਲ ਸੁਣ, ਪਹਿਲੋਂ ਆਪ ਮਰਾਂਗੇ, ਜੀਂਦਿਆਂ ਨੂੰ ਦਿੰਦੇ ਕਿ ਸਾਨੂੰ ਮਾਰ ਕੇ ਲੈ ਜੇ ਤੇ ਲੈ ਜੇ। ਉਹਨੇ ਕਿਹਾ ਮੈਂ ਰਾਜੀ ਤੜਦੇ ਤਾਂ ਜੇ ਤੁਸੀਂ ਪਹਿਲੋਂ ਮਰ ਜਾਓ, ਮਗਰ ਇਹਨਾਂ ਨੂੰ ਕੋ ਲੈ ਜੇ। ਮੋਹਰ ਲਾਤੀ ਉਹਨੇ ਕਿਹਾ ਪਹਿਲੋਂ ਸਾਨੂੰ ਮਾਰ ਕੇ ਲੈ ਜਾਓ, ਜੀਂਦਿਆਂ ਨਹੀਂ ਦਿੰਦੇ ਅਸੀਂ। ਉਹਨੇ ਕਿਹਾ ਫਿਰ ਮੈਂ ਰਾਜੀ, ਤੁਸੀਂ ਪਹਿਲੋਂ ਮਰ ਜਾਓ ਫਿਰ ਲੈ ਜੇ, ਫਿਰ ਰੱਖਣੇ। ਉਹਨੇ ਕਿਹਾ ਹੁਣ ਜਾਂਦੇ ਵੀ ਨਹੀਂ ਗੇ, ਹੁਣ ਜਾਂਦੇ ਵੀ ਨਹੀਂ ਗੇ। ਮੈਂ ਤੁਰਨ ਪੂਰੇ ਮੈਂ ਉਦੋਂ ਮੈਂ ਕਹਿਣਾ ਬਾਬੇ ਦੇ ਮੈਂ ਨਾਲ ਹੀ, ਮੈਂ ਉਹਦੀ ਬਾਂਹ ਲਈ ਐ ਉਹਦੀ ਜਾਨ ਨਹੀਂ ਛੱਡਦਾ, ਤੁਰਨ ਲੱਗਿਆ। ਮੈਂ ਕਿਹਾ ਮੈਂ ਤੇ ਇਹਦੇ ਕੋਲ ਰਹਿਣਾ, ਜਾਣਾ ਨਹੀਂ ਨਾਲ, ਮੈਂ ਉਹਦੇ ਨਾਲ ਤੁਰੇ ਫਿਰਦਾ ਹਾਂ। ਉਹ ਮੈਨੂੰ ਉਹਨੇ ਪਿਆਰ ਪੂਰ ਕਰਕੇ ਕਹਿੰਦਾ ਵੀ ਤੁਸੀਂ ਜਾਓ, ਮੈਂ ਤੈਨੂੰ ਪਰਸੋਂ ਲੈ ਆਊਂਗਾ। ਹੈਂ, ਸਾਡਾ 3-5 ਜ਼ੇਵਰ ਜਿਹੜਾ ਸਾਡਾ ਬੁੜੀਆਂ ਨੂੰ ਸੀਂਕ ਦਿੱਤਾ ਨੇ, ਉਹ ਰੱਖ ਨਹੀਂ ਸਕਦੇ। ਉਹਨਾਂ ਕਿਹਾ
ਸਾਡਾ ਧਰਮ ਨਹੀਂ ਰਹਿਣਾ, ਅਸੀਂ ਇਮਾਨ ਕਹਿੰਦੇ ਉਹ ਧਰਮ ਕਹਿੰਦੇ ਸੀ। ਆਂਦੇ ਜੀ ਅਸੀਂ ਤੁਹਾਡਾ 1 ਰੁਪਈਆ ਵੀ ਰੱਖ ਲਿਆ ਸਾਡਾ ਤੇ ਕਿੱਸਾ ਖਤਮ ਹੋ ਗਿਆ, ਸਾਡਾ ਧਰਮ ਨਾ ਰਿਹਾ। ਸਭ ਸਾਡੀਆਂ ਮੇਰੀ ਦਾਦੀ ਸੀ, ਮੇਰੀ ਚਾਚੀ ਸੀ, ਜਵਾਨ ਸੀ, ਉਹਨਾਂ ਨੇ ਇਹ ਗੱਲ ਆਖੀ ਇਹਦੀ ਨਾਲ ਸੱਸ ਰਵੇ। ਮੇਰੀ ਚਾਚੀ ਜਵਾਨ ਆ, ਉਹਨੇ ਕਿਹਾ ਸਾਡੇ ਵਿੱਚ ਇਹ ਰਹਿ ਰਵੇ, ਇਹਦੀ ਨਾਲ ਸੱਸ ਨਾਲ ਰਵੇ। ਸਾਡੀ ਜਨਾਨੀਆਂ ਹਿਫਾਜ਼ਤ ਕਰਨਗੀਆਂ। ਮੇਰੀ ਦਾਦੀ ਨਾਲ ਰਹੀ ਤੇ ਉਹਨਾਂ ਮੰਜੀਆਂ ਚਾਰ ਫੇਰੇ ਉਹਨਾਂ ਦੀਆਂ ਵਿੱਚ ਸਾਡੀਆਂ ਹੁੰਦੀਆਂ ਸੀ। ਆਂਦੇ ਕੋਈ ਬਾਹਰੋਂ ਸ਼ਾਇਦ ਕੀ ਪਤਾ ਦੁਸ਼ਮਣ ਦਾ ਹਮਲਾ ਕਰੇ। ਹਾਂ ਤੇ ਸੋਨਾ ਵੀ ਤੁਹਾਨੂੰ ਮੋੜਦਾ ਤੁਹਾਡਾ? ਸਭ ਕੁਝ ਦਿੱਤਾ, ਅਸੀਂ ਲੈ ਕੇ ਆਏ ਸਭ ਕੁਝ, ਪੈਸੇ ਵੀ, ਸੋਨਾ 3 ਪਾ ਸਾਡਾ ਜ਼ੇਵਰ ਸੀ। ਅੱਛਾ, ਕਿੱਥੇ ਲਿਆਂਦਾ ਬੰਨ ਕੇ? ਇਹ ਇੱਥੇ ਸਿੰਘ ਦਿੱਤਾ ਨਿਹੰਗਾਂ ਨੂੰ, ਇੱਥੇ ਆਵੇ ਅਸਲਵਾਰਾਂ ਨੂੰ ਆਪ ਸਿੰਘ ਦਿੱਤਾ ਉਹਨਾਂ ਨੂੰ। ਫਿਰ ਸਾਨੂੰ ਹਦਾਇਤਾਂ ਕੀਤੀਆਂ ਕਾਫਲੇ ਦੇ ਵਿੱਚ ਰਹਿਣਾ, ਸਾਈਡ ਤੇ ਨਹੀਂ ਲੱਗਣਾ। ਇੱਕ ਸਾਡੀ ਮੱਝ ਬੜੀ ਲਾਦੂ ਸੀ, ਮੈਨੂੰ ਉੱਤੇ ਬਾਤਾ। ਹਾਂ, ਮੈਨੂੰ ਮੱਝ ਲੈ ਕੇ ਆਈ ਤਰਨ ਤਾਰਨ ਤਾਈਂ। ਅੱਛਾ ਹਾਂ, ਉਹ ਮੱਝ ਅਸੀਂ ਪਿੰਡ ਇੱਥੇ ਆਂਦੀ ਆ, ਤੋੜ ਲਿਆਂਦੀ ਆ। ਤੇ ਗੱਲਬਾਤ ਕੀਤੀ, ਪੁੱਛੀ ਬਾਬਾ ਜੀ ਨੂੰ, ਇਹਨਾਂ ਨੇ ਗੱਲਾਂ ਬਾਤਾਂ ਦੱਸੀਆਂ ਪਾਰਟੀਸ਼ਨ ਦੇ ਹਵਾਲੇ ਨਾਲ, ਉਸ ਤੋਂ ਪਹਿਲਾਂ ਦੇ ਹਾਲਾਤ ਦੱਸੇ ਵੀ ਕਿਵੇਂ ਦੇ ਸਨ, ਤੇ ਇੱਕ ਉਹ ਸਾਰੀ ਸਟੋਰੀ ਦਾਸਤਾਨ ਆਪਣੇ ਪਿੰਡ ਦੀ ਪੁਰਾਣੀ ਵੀ ਕੀ ਹੋਇਆ। ਇਸ ਤਰ੍ਹਾਂ ਦੀ ਵੀਡੀਓ, ਇਸ ਤਰ੍ਹਾਂ ਦੀਆਂ ਕਹਾਣੀਆਂ, ਇਹਨਾਂ ਬਜ਼ੁਰਗਾਂ ਦੀਆਂ ਆਪ ਬੀਤੀਆਂ ਸਟੋਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।